पंजाब तो लहिंदे हल आउंदे ने, लहिंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार, जी आए सोने सिख सरदार। अस्सलाम वालेकुम, सत श्री अकाल, प्रणाम। एक पिंड पंजाब ਦਾ ਚੈਨਲ ਦੀ ਟੀਮ ਔਰ ਸਾਡਾ ਦੇਸ਼ ਪੰਜਾਬ ਚੈਨਲ ਦੀ ਟੀਮ, ਸਾਡੇ ਮੇਰੇ ਇੱਧਰਲੀ ਸਾਈਡ ਤੇ ਸਭ ਦਾ ਪੰਜਾਬ ਚੈਨਲ ਜੀਐਮ ਰਾਣਾ ਸਾਹਿਬ, ਇੱਥੇ ਨਨਕਾਣਾ ਸਾਹਿਬ ਆਏ ਆ ਜੀ। ਸਾਡੇ ਇੱਥੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਜਿਹੜੇ ਸੰਗਤਾਂ ਆ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਆ ਜੀ। ਗਿੱਲ ਸਾਹਿਬ ਵੀ ਸਾਡੇ ਨਾਲ ਮੌਜੂਦ ਆ ਜੀ। ਇਹ ਸਾਡੀ ਅੱਜ ਇਹਨਾਂ ਨਾਲ ਤੀਸਰੀ ਮੁਲਾਕਾਤ ਆ। ਸਭ ਤੋਂ ਪਹਿਲਾ ਇੰਟਰਵਿਊ ਵੀ ਮੈਂ ਹੀ ਆਪਣੇ ਚੈਨਲ ਲਈ ਕੀਤਾ ਸੀ ਤੇ ਪਿਛਲੇ ਸਾਲ ਵੀ ਇਹ ਸਾਨੂੰ ਮੁਲਾਕਾਤ ਦਾ ਮੌਕਾ ਮਿਲਿਆ ਸੀ ਤੇ ਅੱਜ ਫਿਰ ਖੁਸ਼ਕਿਸਮਤੀ ਸਾਡੀ ਕਿ ਸਾਡੇ ਨਾਲ ਮੌਜੂਦ ਆ ਜੀ। ਜੀ ਅੰਕਲ ਜੀ, ਕੀ ਹਾਲ ਚਾਲ ਆ? ਬਹੁਤ ਵਧੀਆ। ਅੱਛਾ, ਭਰਾਵਾਂ ਨੂੰ ਮਿਲ ਕੇ ਬਸ 2 ਕਿਲੋ ਵਜ਼ਨ ਵੀ ਵੱਧ ਗਿਆ। ਹੋਰ ਵਜ਼ਨ ਵਧਿਆ ਕਿ ਖੂਨ ਵਧਿਆ? ਖੂਨ ਵਜ਼ਨ ਵਧੇਗਾ ਤਾਂ ਖੂਨ ਤਾਂ ਹੀ ਵਧੇਗਾ। ਹਾਂ ਜੀ, ਬਿਲਕੁਲ ਸਹੀ ਗੱਲ। ਤੇ ਕਿੱਦਾਂ ਸੁਣਾਓ, ਆਪਣਾ ਕਾਫੀ ਦਫਾ ਆ ਚੁੱਕੇ ਹੋ ਤੁਸੀਂ ਪਾਕਿਸਤਾਨ ਦੀ ਧਰਤੀ ਤੇ ਮਾਸ਼ਾਅੱਲਾ ਹੋਰ ਵੀ ਲੋਕਾਂ ਨੂੰ ਤੁਸੀਂ ਮੋਟੀਵੇਟ ਕੀਤਾ ਹੋਣਾ ਕਿ ਪਾਕਿਸਤਾਨ ਦੇ ਵਿੱਚ ਜਾਓ। ਜਿਹੜੇ ਖੌਫ ਆ ਲੋਕਾਂ ਨੂੰ ਉਹ ਵੀ ਖਤਮ ਕੀਤੇ ਆਪਣੀਆਂ ਗੱਲਾਂ ਬਾਤਾਂ ਦੇ ਰਾਹੀਂ, ਕਿਉਂਕਿ ਜਦੋਂ ਤੁਸੀਂ ਇੱਥੋਂ ਜਾਂਦੇ ਆ ਤੁਹਾਨੂੰ ਮਿਲਣ ਵਾਲੇ ਲੋਕ ਬਹੁਤ ਸਾਰੇ ਆਉਂਦੇ ਹੋਣੇ ਆ। ਉਹ ਜਿੱਦਾਂ ਆਪਣੀ ਹੱਡ ਬੀਤੀ ਆਪਾਂ ਸੁਣਾਉਂਦੇ ਆ, ਸਫ਼ਰਨਾਮੇ ਸ਼ੇਅਰ ਕਰਦੇ ਲੋਕਾਂ ਨਾਲ, ਤੇ ਉਹਦੇ ਨਾਲ ਕਿੰਨੇ ਕੁ ਬੰਦੇ ਅੱਜ ਤੱਕ ਤੁਸੀਂ ਤਿਆਰ ਕਰ ਚੁੱਕੇ ਹੋ? ਮੇਰੇ ਖਿਆਲ ਜਿਹੜੇ ਮੈਂ ਪਰਸਨਲੀ ਜਿਨ੍ਹਾਂ ਨੂੰ ਜਾਣਨਾ ਕੋਈ 8-10 ਬੰਦੇ ਤਾਂ ਆ ਚੁੱਕੇ ਨੇ। ਮੈਂ ਨਾਲ ਵੀ ਆਇਆ ਕਈਆਂ ਦੇ, ਤੇ ਕਈ ਮੇਰੇ ਤੋਂ ਬਿਨਾਂ ਵੀ ਆ ਚੁੱਕੇ ਨੇ। ਅੱਛਾ। ਤੇ ਇਹ ਕਾਫਲਾ ਸਾਡਾ ਲੰਬਾ ਹੁੰਦਾ ਜਾ ਵੱਡਾ ਹੁੰਦਾ ਜਾ ਰਿਹਾ ਦਿਨ ਬ ਦਿਨ। ਤੇ ਇਹ ਕਿਉਂਕਿ ਮਹਿਸੂਸ ਇਸੇ ਕਰਕੇ ਕਰਦੇ ਆ, ਮਹਿਸੂਸ ਕਰਨ ਕਰਕੇ ਹੀ ਕਾਫਲਾ ਵੱਡਾ ਹੋ ਰਿਹਾ। ਕਿਉਂਕਿ ਜਦੋਂ ਦੱਸੀਦਾ ਲੋਕ ਬੜੇ ਪ੍ਰਭਾਵਿਤ ਹੁੰਦੇ ਨੇ, ਬੜੇ ਪ੍ਰੇਰਨਾ ਉਹਨਾਂ ਨੂੰ ਮਿਲਦੀ ਆ, ਮੋਟੀਵੇਸ਼ਨ ਮਿਲਦੀ ਆ। ਤੇ ਉਹ ਫਿਰ ਪਹਿਲਾਂ ਤਾਂ ਥੋੜ੍ਹੇ ਜਿਹੇ ਖਦਸ਼ੇ ਜ਼ਾਹਰ ਕਰਦੇ ਨੇ, ਪਰ ਜਦੋਂ ਫਿਰ ਅਸੀਂ ਉਹਨਾਂ ਨੂੰ ਆਪਣਾ ਜਾਤੀ ਤਜਰਬਾ ਦੱਸੀਦਾ ਤੇ ਉਹਨਾਂ ਦੇ ਸਾਰੇ ਜਿਹੜੇ ਵਹਿਮ ਦੂਰ ਹੋ ਜਾਂਦੇ ਨੇ। ਤੇ ਉਹ ਫਿਰ ਕਹਿੰਦੇ ਨੇ ਸਾਨੂੰ ਜਦੋਂ ਹੁਣ ਅਗਲੀ ਵਾਰੀ ਜਾਓਗੇ ਤੇ ਸਾਨੂੰ ਨਾਲ ਲੈ ਕੇ ਜਾਓ। ਹਾਂਜੀ। ਅੱਛਾ, ਇਹ ਤਾਂ ਹੋ ਗਏ ਸਿਆਣੇ ਬੰਦੇ ਤੁਹਾਡੀ ਪੀੜ੍ਹੀ ਦੇ। ਨੌਜਵਾਨ ਨਸਲ ਦੇ ਬਾਰੇ ਕੀ ਕਹਿੰਦੇ, ਉਹ ਕੀ ਸੋਚ ਰੱਖਦੀ ਆ? ਨੌਜਵਾਨ ਨਸਲ ਦੇ ਵੀ ਮੈਂ ਇਸ ਵਾਰੀ ਮੈਂ ਦੇਖ ਰਿਹਾ ਹਾਂਜੀ ਕਾਫੀ ਨੌਜਵਾਨ ਆਏ ਹੋਏ ਨੇ ਅੱਗੇ ਨਾਲੋਂ। ਮਤਲਬ ਕੋਈ ਜੇ ਅੱਗੇ 2% ਆਉਂਦੇ ਸਨ ਤਾਂ ਅੱਜ ਐਤਕੀ ਮੈਂ ਦੇਖ ਰਿਹਾ ਕਿ 5-7% ਨੌਜਵਾਨ ਨਸਲ ਵੀ ਨਜ਼ਰ ਆ ਰਹੀ ਆ। ਹਾਂਜੀ, ਇਹ ਇੱਕ ਬਹੁਤ ਵਧੀਆ ਗੱਲ ਆ ਜਿਹੜੀ ਇਹ ਪਰਸੈਂਟੇਜ ਵੱਧ ਰਹੀ ਆ, ਔਰ ਇਹਦੇ ਨਾਲ ਨਾਲ ਉਹ ਖੌਫ ਵੀ ਖਤਮ ਹੋ ਰਿਹਾ ਜਿਹੜਾ ਦਿਲਾਂ ਵਿੱਚ ਪਾਇਆ ਗਿਆ ਕਿ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਤੇ ਦੁਬਾਰਾ ਕਿਸੇ ਹੋਰ ਮੁਲਕ ਦਾ ਲੱਗਣਾ ਨਹੀਂ। ਮੈਂ ਸਮਝਦਾ ਇਹ ਇੱਕ ਬਹੁਤ ਬੜਾ ਹੱਵਾ ਬਣਾਇਆ ਗਿਆ ਜਿਹੜਾ ਹੌਲੀ ਹੌਲੀ ਆਪਣਾ ਜਿਹੜਾ ਨਾ ਦਮ ਤੋੜ ਰਿਹਾ ਆ। ਨਹੀਂ, ਗੱਲ ਇਹ ਨਹੀਂ ਮੇਰੇ ਨੌਜਵਾਨ ਨਸਲ ਨਹੀਂ, ਕਈ ਜਿਹੜੇ ਮੇਰੇ ਵਰਗੇ ਬਜ਼ੁਰਗ ਨੇ ਨਾ, ਹਾਂਜੀ, ਉਹ ਵੀ ਡਰਦੇ ਆ। ਉਹ ਵੀ ਇਸ ਚਾਰਜ ਵੀ ਮੇਰੇ ਬੱਚੇ ਉੱਥੇ ਗਏ ਨੇ ਤੇ ਮੇਰਾ ਵੀਜ਼ਾ ਨਹੀਂ ਲੱਗਣਾ ਉੱਥੇ। ਹੁਣ ਮੇਰੀ ਬੇਟੀ ਕੈਨੇਡਾ 'ਚ ਹੈ ਤੇ ਮੈਨੂੰ ਤਾਂ ਕੋਈ ਖੌਫ ਨਹੀਂ ਵੀ ਮੈਨੂੰ ਵੀਜ਼ਾ ਨਹੀਂ ਲੱਗਣਾ ਤੇ ਲੱਗੂਗਾ ਨਾ ਲੱਗੂਗਾ। ਤੇ ਬਾਬੇ ਨਾਨਕ ਨੂੰ ਵੱਡੀ ਚੀਜ਼ ਸਾਡੇ ਵਾਸਤੇ ਕਿਹੜੀ ਆ? ਕੈਨੇਡਾ ਕਨੂਡਾ ਇਹ ਤਾਂ ਆਪਣੇ ਇਮਾਨ ਦੇ ਪੱਕੇ ਹੋਣ ਦੀ ਗੱਲ ਆ ਜੀ। ਕੈਨੇਡਾ ਕਨੂਡਾ ਸਾਡੇ ਸਾਹਮਣੇ ਕਿਆ ਹੈ? ਕੁਛ ਵੀ ਨਹੀਂ ਹੈਗਾ। ਜੇ ਬਾਬਾ ਨਾਨਕ ਚਾਹੇਗਾ ਤਾਂ ਕੈਨੇਡਾ ਕੀ ਚੰਦ ਤੇ ਵੀ ਚਲੇ ਜਾਾਂਗੇ ਅਸੀਂ। ਦੇਖੋ ਜੀ, ਬਾਬੇ ਨਾਨਕ ਕੋਲੋਂ ਦੁਆ ਮੰਗਦੇ ਆ ਤੁਸੀਂ ਵੀ ਸਾਡਾ ਅਮਰੀਕਾ ਦਾ ਜਾਂ ਕੈਨੇਡਾ ਦਾ ਵੀਜ਼ਾ ਲੱਗੇ, ਤੇ ਇੱਥੇ ਆਉਣ ਤੋਂ ਡਰ। ਤੇ ਮੈਂ ਸਮਝਦਾ ਜਿਹੜੇ ਬੰਦੇ ਦੇ ਇਮਾਨ ਦੀ ਇਹ ਕੈਫੀਅਤ ਆ, ਉਹਨੂੰ ਕਿੱਥੇ ਉਹਦੀ ਦੁਆ ਕਬੂਲ ਹੋਣੀ ਆ? ਬਿਲਕੁਲ ਬਿਲਕੁਲ। ਹਾਂਜੀ, ਮੈਨੂੰ ਇਹ ਮੇਰੇ ਨਾਲ ਪਹਿਲੀ ਵਾਰੀ ਇੱਕ ਆਇਆ ਸੀ, ਨਾਂ ਤਾਂ ਮੈਂ ਭੁੱਲ ਗਿਆ ਉਹਨਾਂ ਦਾ, ਜਲੰਧਰ ਤੋਂ ਆਏ ਸੀ ਉਹ ਕਹਿੰਦਾ ਮੈਂ 2000 ਤੋਂ ਆ ਰਿਹਾ, ਸਨ 2000 ਤੋਂ 18ਵੀਂ ਵਾਰ ਆਇਆ ਸੀ ਉਹ। ਅੱਛਾ। ਤੇ ਉਹ ਕਹਿੰਦਾ ਮੇਰਾ ਵੀਜ਼ਾ ਲੱਗ ਚੁੱਕਿਆ ਕੈਨੇਡਾ ਦਾ, ਮੇਰੇ ਬੱਚੇ ਉੱਥੇ ਨੇ ਤੇ ਮੈਂ ਅਗਲੇ ਸਾਲ, ਉਹ ਕਹਿੰਦਾ ਸੀ ਬਾਬਾ ਮੈਨੂੰ ਦੁਬਾਰਾ ਕਦੋਂ ਬੁਲਾਏਗਾ, ਅਗਲੇ ਸਾਲ ਮੈਂ ਬੱਚਿਆਂ ਨੂੰ ਮਿਲਣ ਚਲੇ ਜਾਣਾ। ਤੇ ਇੱਥੋਂ ਤੁਸੀਂ ਹਿਸਾਬ ਲਾ ਲਓ ਵੀ ਜਿਹੜਾ ਬੰਦਾ 18 ਵਾਰੀ ਇੱਥੇ ਆ ਚੁੱਕਿਆ, ਹਾਂਜੀ ਹਾਂਜੀ, ਉਹਦਾ ਵੀਜ਼ਾ ਕਿਵੇਂ ਲੱਗ ਗਿਆ? ਉਹਦਾ ਵੀਜ਼ਾ ਦੇਖੋ ਜੀ, ਇਹਦੀ ਸਭ ਤੋਂ ਵੱਡੀ ਇੱਕ ਇਹ ਵੀ ਮਿਸਾਲ ਆ ਕਿ ਇਹ ਦੇਖੋ ਸਾਡੇ ਲੋਕ ਨਹੀਂ ਬਾਕੀ ਦੁਨੀਆ ਦੇ ਕੰਟਰੀ 'ਚ ਹੈਗੇ ਆ। ਮੈਂ ਉਹੀ ਕਹਿੰਦਾ, ਮੈਂ ਫਿਰ ਪਾਕਿਸਤਾਨ ਵਾਲਿਆਂ ਤੱਕ ਕੋਈ ਵੀਜ਼ਾ ਲੱਗਣਾ ਹੀ ਨਹੀਂ ਚਾਹੀਦਾ। ਜੇ ਸਾਡਾ ਉੱਥੇ ਜਾਣ ਕਰਕੇ ਨਹੀਂ ਲੱਗਦਾ, ਸਿਰਫ ਜਾਣ ਕਰਕੇ, ਤੇ ਪਾਕਿਸਤਾਨ ਦਾ ਤਾਂ ਕਿਸੇ ਇੱਕ ਦਾ ਵੀ ਨਹੀਂ ਲੱਗਣਾ ਚਾਹੀਦਾ। ਹਾਂਜੀ। ਅੱਛਾ, ਤੁਸੀਂ ਜੀ ਇੱਕ ਸਾਨੂੰ ਹੋਰ ਗੱਲ ਦੱਸੋ, ਜੋਗਿੰਦਰ ਸਿੰਘ ਗਿੱਲ ਅੰਕਲ ਜੀ,
ਤੁਸੀਂ ਪਾਰਟੀਸ਼ਨ ਸਟੋਰੀਆਂ ਵਿੱਚ ਵੀ ਸਾਡੇ ਜਿਹੜੇ ਇੱਧਰ ਦੇ ਪੰਜਾਬ ਦੇ ਲੋਕ ਆ ਉਹਨਾਂ ਦੀ ਬੜੀ ਹੈਲਪ ਕੀਤੀ ਆ। ਅਗਰ ਕਿਸੇ ਦਾ ਕੋਈ ਪਿੰਡ ਆ ਤਾਂ ਤੁਸੀਂ ਜਾ ਕੇ ਉੱਥੇ ਪਿੰਡ ਵੀ ਦਿਖਾਇਆ ਆ, ਬੜੀ ਮਿਹਨਤ ਕੀਤੀ, ਆਪਣਾ ਕੰਮਕਾਰ ਛੱਡ ਕੇ ਸਾਰਾ ਕੁਝ ਛੱਡ ਕੇ ਉਹ ਆਪਣਾ ਤੁਸੀਂ ਪਿੰਡ ਦਿਖਾਇਆ। ਤੇ ਇਹਦੇ ਬਾਰੇ ਤੁਸੀਂ ਜਦੋਂ ਇਹ ਸਾਰਾ ਕੰਮ ਕਰਦੇ ਆ ਪੈਂਡਾ ਕਰਕੇ, ਤੁਹਾਡੀ ਕੀ ਫੀਲਿੰਗ ਹੁੰਦੀ ਆ? ਫੀਲਿੰਗ ਸਾਨੂੰ ਬੜੀ ਖੁਸ਼ੀ ਮਿਲਦੀ ਆ। ਹਾਂਜੀ। ਤੇ ਅਸੀਂ ਅਸਲ 'ਚ ਸਾਨੂੰ ਕਈ ਵਾਰੀ ਲੋਕ ਇਹ ਪੁੱਛਦੇ ਨੇ ਤੁਹਾਨੂੰ ਕੀ ਮਿਲਣਾ ਇਸ ਕੰਮ 'ਚ? ਲੱਭਦਾ ਕੀ ਆ ਤੁਹਾਨੂੰ? ਮੈਂ ਕਿਹਾ ਸਾਨੂੰ ਸਕੂਨ ਲੱਭਦਾ, ਸਾਨੂੰ ਇਹ ਮਹਿਸੂਸ ਹੁੰਦਾ ਵੀ ਅਸੀਂ ਜਦੋਂ ਕਿਸੇ ਵਿਛੜੇ ਨੂੰ ਮਿਲਾ ਦਈਏ ਨਾ, ਉਹਦੇ ਵਰਗੀ ਵੱਡੀ ਕੋਈ ਗੱਲ ਨਹੀਂ ਆ। ਮੈਂ ਕਿਹਾ ਸਾਡਾ ਕੋਈ ਫਾਈਨੈਂਸ਼ੀਅਲ ਇੰਟਰਸਟ ਨਹੀਂ, ਅਸੀਂ ਆਪਣਾ ਤੇਲ ਖਰਚ ਕੇ ਹਾਂਜੀ ਹਾਂਜੀ ਅਸੀਂ ਆਪ ਆਉਂਦੇ ਆ। ਤੁਹਾਡੀ ਮਰਜ਼ੀ ਹੈ, ਸਾਨੂੰ ਚਾਹ ਪਿਆ ਦਿਓ, ਨਹੀਂ ਤੇ ਨਹੀਂ ਸਹੀ। ਤੇ ਅੱਜ ਤੱਕ ਕਿਸੇ ਤੋਂ ਆਪਾਂ ਇੱਕ ਦੁੱਕੀ ਨਾ ਲਈ ਆ ਨਾ ਲਵਾਂਗੇ। ਹੁੰਦਾ ਨਾ ਕਈ ਹੋਰੇ ਇਹਨਾਂ ਨੂੰ ਕੀ ਕਿੰਨੇ ਪੈਸੇ ਮਿਲਦੇ ਹੋਣ, ਬਿਜ਼ਨਸ ਹੋ ਜਾਂਦਾ ਜੀ, ਫਿਰ ਕਾਰੋਬਾਰ ਦੇ ਵਿੱਚ ਖਿਦਮਤ ਨਹੀਂ ਹੋ ਸਕਦੀ। ਬਲਕਿ ਮੈਂ ਜਿਹੜੀ ਵੀਡੀਓ ਬਣਾਣਾ ਆਪਣੇ ਨਾਂ ਤੇ ਨਹੀਂ ਚੜਾਉਂਦੇ, ਇੱਥੇ ਜਨਮ ਰਾਣਾ ਨੂੰ ਭੇਜੀ ਦੀ ਆ ਜਾਂ ਫਰੂਕ ਸਾਹਿਬ ਨੇ ਉਹਨਾਂ ਨੂੰ ਭੇਜਾਂ, ਤੁਸੀਂ ਕਿਤੇ ਕੋ ਤੁਹਾਨੂੰ ਭੇਜ ਦਿੱਤੀ ਆ। ਤੇ ਮਤਲਬ ਸਾਡਾ ਤਾਂ ਕੋਈ ਕਿਉਂਕਿ ਅਸੀਂ ਸੋਚਦੇ ਹਾਂ ਵੀ ਅਸੀਂ ਵੀ ਜ਼ਿੰਦਗੀ ਦੇ ਆਖਰੀ ਪੜਾਅ 'ਚ ਹਾਂ, ਔਰ ਬੜਾ ਕੁਝ ਉਸ ਮਹਾਰਾਜ ਨੇ ਸਾਨੂੰ ਉਸ ਰੱਬ ਨੇ ਦਿੱਤਾ। ਐਸੇ ਸਿਲਸਿਲੇ ਦੇ ਵਿੱਚ ਇੱਕ ਬਜ਼ੁਰਗ ਆਏ ਨੇ ਇਹਨਾਂ ਨੂੰ ਮਿਲਣ। ਇਹਨਾਂ ਨੇ ਇਹਨਾਂ ਦਾ ਪਿੰਡ ਵਿਖਾਇਆ ਸੀ ਧਮਕੋਡੀ। ਆਇਓ ਜੀ ਜ਼ਰਾ ਇੱਧਰ। ਵਾਲੇਕੁਮ ਅਸਲਾਮ ਜੀ। ਇਹ 94 ਤੋਂ ਆਏ ਹੋਏ? 93 ਪੱਕਾ ਇਹਨਾਂ ਦੇ ਕੋਲ ਆ ਜੀ, ਪਿੰਡ ਗੋਜਰੇ ਦੇ ਲਾਗੇ, ਉੱਥੋਂ ਆਏ ਆ। ਤੁਹਾਡਾ ਕਿਸ ਤਰ੍ਹਾਂ ਇਹਨਾਂ ਦਾ ਮਤਲਬ ਇੱਕ ਰਿਸ਼ਤਾ ਬਣਿਆ ਜਾਂ ਰਾਬਤਾ ਹੋਇਆ? ਰਾਣਾ ਕਿਸਾਨਾ ਸਾਹਿਬ ਨਾਲ ਗੱਲ ਹੋਈ ਸੀਗੀ। ਅੱਛਾ ਜੀ। ਵੀਡੀਓ ਦੇ ਉੱਤੇ। ਹਾਂ। ਉਹਨਾਂ ਗੱਲ ਵੀ ਇਹਨਾਂ ਨਾਲ ਕੀਤੀ, ਇਹਨਾਂ ਸਾਡਾ ਪਿੰਡ ਦਿਖਾਇਆ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਆ। ਇੰਨੀ ਹੋ ਗਿਆ ਸਾਡੇ ਕੋਲ ਲਫ਼ਜ਼ ਹੀ ਨਹੀਂ ਬਿਆਨ ਕਰਨ ਵਾਸਤੇ। ਬਹੁਤ। ਕਿਹੜਾ ਪਿੰਡ ਆ ਜੀ ਆਪਣਾ ਚੜ੍ਹਦੇ ਪੰਜਾਬ? ਸਾਡਾ ਪਿੰਡ ਧਮਕੋਡੀ। ਧਮਕੋਡੀ। ਹਾਂਜੀ, ਪਹਿਲਾਂ ਪਟਿਆਲੇ ਸੀਗਾ ਤੇ ਹੁਣ ਹੈਗਾ ਵਾ ਜ਼ਿਲ੍ਹਾ ਲੁਧਿਆਣੇ 'ਚ। ਅੱਛਾ। ਹਾਂਜੀ। ਤੇ ਬਲਕਿ ਸਾਡੇ ਬਜ਼ੁਰਗਾਂ ਦੀ ਕਬਰ ਉੱਥੇ ਪਈ ਆ ਹਲੇ ਵੀ। ਹਾਂਜੀ। ਇਹਨਾਂ ਲੋਕਾਂ ਨੇ ਇੰਨੇ ਚੰਗੇ ਤਰੀਕੇ ਨਾਲ ਸਮਝੀ ਆ, ਸਾਂਭੀ ਆ, ਸਾਤੋਂ ਨਹੀਂ ਸਾਂਭ ਹੁੰਦੀ। ਇੰਨੇ ਅੱਛੇ ਤਰੀਕੇ ਨਾਲ ਸਾਂਭੀ ਆ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ। ਜਿਹੜਾ ਉੱਥੇ ਲੰਬੜਦਾਰ ਆ, ਸਾਨੂੰ ਉਹਨਾਂ ਨੇ ਇਹਨਾਂ ਨਾਲ ਗੱਲ ਕਰਾਈ ਆ, ਉਹਨਾਂ ਨੂੰ ਅਸੀਂ ਖੁਸ਼ ਆਮਦੀਦ ਕਹਿੰਦੇ ਆ। ਇਹਨਾਂ ਵਾਸਤੇ ਸਾਡੇ ਕੋਲ ਲਿਫਾਜ਼ ਉਹ ਤਾਂ ਇਹਨਾਂ ਲਈ ਅਲਫਾਜ਼ਾਂ ਵਾਲੀ ਕਿਹੜੀ ਗੱਲ ਆ। ਦੇਖੋ ਤੁਸੀਂ ਇਹਨਾਂ ਨਾਲ ਇੰਨੀ ਚਾਹਤ ਰੱਖੀ ਤਾਂ ਆਪਣਾ ਟਾਈਮ ਕੱਢ ਕੇ ਸਾਰਾ ਕੁਝ ਕਰਕੇ ਇੱਥੇ ਇਹਨਾਂ ਨੂੰ ਮਿਲਣ ਆਏ ਨਾ। ਹਾਂਜੀ ਬਿਲਕੁਲ। ਮੁਹੱਬਤ ਹੀ ਆ, ਹੋ ਰਹੀ ਆ। ਕੱਢਿਆ ਕਈ ਦਿਨ ਤੋਂ ਇਹਨਾਂ ਦਾ ਅਸੀਂ ਇੰਤਜ਼ਾਰ ਹੋ ਰਿਹਾ ਸਾਨੂੰ। ਇੱਥੇ ਅਸੀਂ ਆਏ ਆ, ਆ ਕੇ ਇਹਨਾਂ ਨੂੰ ਮਿਲਿਆ ਤੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਆ। ਅੱਛਾ। ਇਦਾਂ ਮਹਿਸੂਸ ਹੋਇਆ ਕਿ ਅਸੀਂ ਵਿਛੜੇ ਹੋਏ ਭਾਈ ਆਪਸ ਵਿੱਚ ਮਿਲ ਗਏ। ਇੰਨੀ ਖੁਸ਼ੀ ਆ। ਸੁਬਾਹ ਤੇ ਅਸੀਂ ਇੱਥੇ ਫਿਰਦੇ ਆ, ਤੁਰਿਆਂ ਨੂੰ ਲੱਭਦੇ। ਅੱਛਾ। ਤੇ ਹੁਣ ਪਹਿਲੀ ਵਾਰੀ ਮਿਲੇ ਆ? ਹਾਂਜੀ, ਪਹਿਲੀ ਵਾਰੀ ਮਿਲੇ ਇਹਨਾਂ ਨੂੰ ਪਹਿਲੀ ਵਾਰੀ ਮਿਲੇ ਆ। ਪਰ ਠੰਡ ਪੈ ਗਈ ਹੋਣੀ ਆ। ਇੰਨੇ ਕਿ ਮਿਲੇ ਆ ਕਿ ਅਸੀਂ ਕਦੇ ਜੁਦਾ ਹੋ ਹੀ ਨਹੀਂ ਸਕਦੇ ਹੁਣ। ਕੀ ਬਾਤ ਹੈ। ਅਸੀਂ ਇਨਸ਼ਾਅੱਲਾ ਹੁਣ ਕਦੇ ਜੁਦਾ ਨਹੀਂ ਹੋਵਾਂਗੇ ਜਿੰਨੀ ਸਾਡੀ ਜ਼ਿੰਦਗੀ ਆ। ਇਹ ਸਾਡੇ ਭਾਈ ਵੀ ਜੀ ਪਹਿਲੀ ਦਫਾ ਆਏ ਆ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਦੇ ਵਿੱਚ 552ਵੇਂ ਗੁਰਪੁਰਬ ਤੇ। ਔਰ ਮੈਂ ਸਮਝਦਾ ਕਿ ਇਹਨਾਂ ਦੀ ਜਿਹੜੀ ਇਹ ਇੱਕ ਫੀਲਿੰਗਸ ਆ ਉਹ ਬਾਕੀਆਂ ਨਾਲੋਂ ਥੋੜੀ ਮੁਖਤਲਿਫ ਹੋਣੀ ਹੈ, ਕਿਉਂਕਿ ਪਹਿਲੀ ਦਫਾ ਆਏ ਆ। ਤੇ ਆਪਾਂ ਇਹਨਾਂ ਕੋਲ ਪੁੱਛਦੇ ਹਾਂ ਜੀ, ਕਿਹੋ ਜਿਹਾ ਲੱਗਾ ਜੀ ਇੱਥੇ ਆ ਕੇ? ਬਹੁਤ ਵਧੀਆ ਜੀ। ਮੈਨੂੰ ਇੰਨੀ ਤਾਂਘ ਸੀ ਇੱਥੇ ਪਾਕਿਸਤਾਨ ਆਉਣ ਦੀ ਕਿ ਮੈਂ USA ਦਾ ਆਪਣਾ ਟਿਕਟ ਕੈਂਸਲ ਕਰਾਇਆ ਹੈ। ਬੇਟਾ ਉੱਥੇ ਪੋਤਰਾ ਹੋਇਆ ਸੀ, ਬਹੁਤ ਮੈਨੂੰ ਉੱਥੇ ਜਾਣਾ, ਮੇਰੇ ਘਰ ਦੇ ਮੈਡਮ ਨੇ ਵੀ ਜਾਣਾ ਸੀ, ਪਰ ਅਸੀਂ ਉਹ ਕੈਂਸਲ ਕਰਕੇ ਵੀ ਨਾ ਮੈਂ ਪਾਕਿਸਤਾਨ ਜਾਣਾ, ਮੈਂ ਆਪਣੇ ਬਾਬੇ ਦੇ ਦਰਸ਼ਨ ਕਰਨੇ ਜਾ ਕੇ। ਬਸ ਅਮਰੀਕਾ ਸਾਰੀ ਉਮਰ ਜਾਵਾਂਗੇ, ਇੱਥੇ ਕਦੋਂ ਵਕਤ ਮਿਲੇਗਾ ਕਦੋਂ ਨਹੀਂ ਮਿਲੇਗਾ। ਇੰਨੀ ਖੁਸ਼ੀ ਸਾਨੂੰ, ਇੰਨਾ ਪਿਆਰ ਨਿੱਘ ਇੱਥੇ ਮਿਲੀ ਹੈ ਕਿ ਅਸੀਂ ਵੀ ਕੈਨ ਨਾਟ ਬਲੀਵ ਜਿੰਨਾ ਇੱਥੇ ਪਿਆਰ ਸਾਨੂੰ ਮਿਲਿਆ ਹੈ। ਕਿਉਂਕਿ ਤੁਸੀਂ ਪਹਿਲੀ ਵਾਰੀ ਆਏ ਆ, ਤੁਹਾਡੇ ਦਿਮਾਗ ਦੇ ਵਿੱਚ ਕੁਝ ਚੱਲ ਰਿਹਾ ਹੋਣਾ ਆ ਜਦੋਂ ਇੱਥੇ ਤੁਸੀਂ ਸਰਹੱਦ ਪਾਰ ਕੀਤੀ। ਹਾਂਜੀ। ਤੇ ਉਹ ਕੀ ਤੁਹਾਡੇ ਇਮੋਸ਼ਨ ਸੀਗੇ ਜੋ ਪਹਿਲੇ ਆਪਣੇ ਉੱਥੇ ਰਹਿੰਦੇ ਹੋਇਆ ਦਿਮਾਗ 'ਚ ਚੱਲਦੇ ਸੀਗੇ? ਇਮੋਸ਼ਨ ਤਾਂ ਸਾਡੇ ਯਾਨੀ ਕਿ ਇੱਕ ਤਾਂ ਅਸੀਂ ਯਾਨੀ ਕਿ ਜਿਹੜਾ ਪਾਕਿਸਤਾਨ ਦਾ ਜਗਰਾਫੀਆ ਵੀ ਮੈਂ ਜਗਰਾਫੀਆ ਦੇਖਣਾ ਚਾਹੁੰਦਾ ਸੀ। ਕਿਆ ਜਗਰਾਫੀਆ ਪਾਕਿਸਤਾਨ ਦਾ, ਵੀ ਕਿਸ ਤਰ੍ਹਾਂ ਲੋਕ ਰਹਿੰਦੇ ਨੇ, ਕਿਆ ਉਹਨਾਂ ਦਾ ਰਹਿਣ ਸਹਿਣ ਹੈ, ਕਿਵੇਂ ਹੈ। ਬਾਕੀ ਬਾਬਾ ਜੀ ਦਰਸ਼ਨਾਂ ਦਾ ਤਾਂ ਤਾਂਘ ਹੈ ਸੀ ਮਨ ਦੇ ਵਿੱਚ। ਹਾਂ, ਬਾਕੀ ਉੱਥੋਂ ਸਾਨੂੰ ਜੋ ਹੀ ਅਸੀਂ ਬਾਰਡਰ ਪਾਰ ਕੀਤਾ ਸਾਨੂੰ ਬਹੁਤ ਹੀ ਖੁਸ਼ੀ ਮਿਲੀ ਹੈ। ਬਹੁਤ ਕੋਆਪਰੇਟ ਕੀਤਾ ਸਾਰੇ, ਇਮੀਗ੍ਰੇਸ਼ਨ ਨੇ ਵੀ, ਪੁਲਿਸ ਨੇ ਵੀ, ਸਾਨੂੰ ਕੋਈ ਤੰਗੀ ਮਹਿਸੂਸ ਨਹੀਂ ਹੋਈ ਕਿਤੇ ਵੀ। ਹੁਣ ਤੁਸੀਂ ਕੀ ਸੁਨੇਹਾ ਦਿਓਗੇ ਜਾ ਕੇ? ਅਸੀਂ ਇਹੀ ਸੁਨੇਹਾ ਦੇਵਾਂਗੇ, ਅਸੀਂ ਬਹੁਤ ਪਿਆਰ ਨਾਲ ਦੋਨੇ ਪੰਜਾਬ ਬਹੁਤ ਪਿਆਰ ਨਾਲ ਰਹਿੰਦੇ ਨੇ, ਬਹੁਤ ਪਿਆਰ ਹੈ ਸਾਡਾ ਆਪਸ ਦੇ ਵਿੱਚ। ਕੋਈ ਉੱਥੇ ਇਹ ਨਫ਼ਰਤ ਦੀ ਭਾਵਨਾ ਹੈ ਨਹੀਂ ਕਿਸੇ ਦੇ ਅੰਦਰ, ਸਭ ਦੀ ਖੁਸ਼ੀ ਨਾਲ ਹੈ। ਜਿਹੜਾ ਮਰਜ਼ੀ ਜਾ ਸਕਦਾ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਉੱਥੇ ਜਾਣ ਦੀ। ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਜੀ। ਅਖੀਰ ਤੇ ਅਸੀਂ ਵੀ ਇਹੀ ਸੁਨੇਹਾ ਦੇਵਾਂਗੇ ਕਿ ਜਿਹੜੇ ਨੌਜਵਾਨ ਨਸਲ ਆ ਨਾ ਜੀ, ਉਹ ਬਿਲਕੁਲ ਕਿਸੇ ਵੀ ਕਿਸਮ ਦਾ ਖਤਰਾ ਮਹਿਸੂਸ ਨਾ ਕਰਨ। ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਇੱਕ ਪੁਰਅਮਨ ਮੁਲਕ ਆ, ਪਿਆਰ ਔਰ ਮੁਹੱਬਤ ਕਰਨ ਵਾਲਾ ਮੁਲਕ ਹੈ। ਇੱਥੇ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਨੌਜਵਾਨ ਨਸਲ ਅਗਰ ਅਪਲਾਈ ਕਰਨਗੀ ਤਾਂ ਉਹਨਾਂ ਨੂੰ ਵੀਜ਼ੇ ਵੀ ਮਿਲਣਗੇ। ਸਿਰਫ ਲੋੜ ਇਹ ਹੈ ਕਿ ਉਹ ਅਪਲਾਈ ਕਰਨਗੇ ਨਾ ਤੇ ਗਵਰਨਮੈਂਟ ਵੀਜ਼ਾ ਵੀ ਦੇਗੀ। ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਦੋਵਾਂ ਗਵਰਨਮੈਂਟਾਂ ਅੱਗੇ ਵੀ
ਕਿ ਜਿਹੜਾ ਵੀਜ਼ੇ ਦੀ ਪਾਲਿਸੀ ਹੈ ਇਹਨੂੰ ਥੋੜਾ ਜਿਹਾ ਨਰਮ ਕੀਤਾ ਜਾਵੇ, ਤਾਂ ਕਿ ਆਉਣ ਜਾਣ ਵਾਲੇ ਜਿਹੜੇ ਨਾ ਦਿਲ ਬਰਦਾਸ਼ਤਾਂ ਨਾ ਹੋਣ, ਡਿਸਾਰਟ ਨਾ ਹੋਣ ਕਿ ਯਾਰ ਸਾਨੂੰ ਇੰਨੇ ਚੱਕਰ ਲਾਣੇ ਪੈਂਦੇ ਆ, ਬੰਦੇ ਦੱਸਣ ਲੱਗ ਪੈਂਦੇ ਉਹ ਰਹਿਣ ਦੇ। ਮੈਂ ਤੇ ਅੱਗੇ 10-12 ਵਾਰੀ ਗਿਆ ਸੀ, ਮੇਰਾ ਵੀਜ਼ਾ ਨਹੀਂ ਲੱਗਾ ਸੀਗਾ, ਲੇਕਿਨ ਉਹਦੀ ਵਜ੍ਹਾ ਇਹੀ ਹੁੰਦੀ ਹੈ ਕਿ ਜਿਹੜੀਆਂ ਉਹ ਡਿਫਿਕਲਟੀਜ਼ ਹੁੰਦੇ ਜਾਂ ਡਾਕੂਮੈਂਟ ਮੁਕੰਮਲ ਨਹੀਂ ਹੁੰਦੇ, ਉਹਦੀ ਵਜ੍ਹਾ ਤੋਂ ਫਿਰ ਉਹ ਵੀਜ਼ਾ ਕਿਸੇ ਨਾ ਕਿਸੇ ਵਜ੍ਹਾ ਤੋਂ ਕੈਂਸਲ ਹੋ ਜਾਂਦਾ। ਤੇ ਜ਼ਰੂਰਤ ਇਸ ਚੀਜ਼ ਦੀ ਹੈ ਕਿ ਇਹ ਜਿਹੜੀਆਂ ਪਾਲਿਸੀਆਂ ਨੇ ਇਹਨੂੰ ਨਰਮ ਕੀਤਾ ਜਾਵੇ। ਆਏ ਦਿਨ ਮਜ਼ੀਦ ਡਿਫਿਕਲਟੀਜ਼ ਪੈਦਾ ਕਰਨ ਤੋਂ ਬਿਹਤਰ ਹੈ ਕਿ ਉਹਨੂੰ ਥੋੜਾ ਜਿਹਾ ਉਹਦੇ 'ਚ ਨਰਮਾਈ ਕੀਤੀ ਜਾਵੇ, ਤਾਂ ਕਿ ਆਉਣ ਵਾਲੇ ਬੰਦੇ ਨੂੰ ਆਸਾਨੀ ਨਾਲ ਵੀਜ਼ਾ ਮਿਲ ਸਕੇ ਔਰ ਪਾਕਿਸਤਾਨ ਦਾ ਵਿਜ਼ਿਟ ਕਰ ਸਕਣ, ਪਾਕਿਸਤਾਨ ਵਾਲੇ ਲੋਕ ਚੜ੍ਹਦੇ ਪੰਜਾਬ ਦਾ ਵਿਜ਼ਿਟ ਕਰ ਸਕਣ। ਬਹੁਤ ਸ਼ੁਕਰੀਆ ਜੀ। ਮੈਨੂੰ ਲੋਕਾਂ ਨੇ ਬੜਾ ਡਰਾਇਆ, ਕਹਿੰਦੇ ਤੂੰ ਅਮਰੀਕਾ ਜਾ, ਤੇਰਾ ਅਮਰੀਕਾ ਦਾ ਵੀਜ਼ਾ ਕੈਂਸਲ ਹੋ ਜਾਏਗਾ। ਆਲਰੇਡੀ ਵੀਜ਼ਾ ਵੈਸੇ ਲੱਗਿਆ ਹੋਇਆ ਮੇਰਾ 29 ਤੱਕ। ਮੈਂ ਕਿਹਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਜੇ ਵੀਜ਼ਾ ਅਮਰੀਕਾ ਦਾ ਕੈਂਸਲ ਹੋ ਜਾਏ ਪਰ ਮੈਂ ਪਾਕਿਸਤਾਨ ਜ਼ਰੂਰ ਜਾਣਾ ਹੈ। ਕਿਆ ਬਾਤ। ਬਹੁਤ ਖੁਸ਼ੀ ਸੀ ਮੈਨੂੰ ਇੱਥੇ ਆਉਣ ਦੀ, ਬਹੁਤ ਹੀ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਮੈਂ ਕੈਨੋਟ ਬਲੀਵ, ਯਾਨੀ ਕਿ ਇਹਨੂੰ ਐਕਸਪਲੇਨ ਨਹੀਂ ਕਰ ਸਕਦਾ, ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦਾ। ਹਾਂਜੀ, ਯੈਸ।